अस्सलाम वालेकुम सर जी, हमारा एक सवाल है आपसे जी बिस्मिल्लाह कि माशाल्लाह। एक तो ऐनक बड़ी जबरदस्त पाई है यार, मेरे वास्ते भी ले करो, वैसे ऐनक च मैं बहुत अच्छा लगांगा, है ना सर जी। जी एक सवाल है कि जिस शख्स ने एक इंसान की जान बचाई, हम्म, उसने पूरी इंसानियत की जान हाँ बचाई। कुरान पाक की आयत है। कुरान मजीद की आयत है। हाँ, तो इस पे थोड़ा-सा एक्सप्लेन करें कि जब वो बंदा मरने वाला हो जाए, तब वो उसकी जान बचाए या ये क्या मामला है? इस पे थोड़ी वज़ाहत फरमाएँ। माशाल्लाह। मैं दाद देना तेरी जहानत दी कि तू ਉਹਦੇ ਕੋਲ ਬਹਿ ਜਾਣਾ, ਜਿਸਲੇ ਉਹ ਮਰਨ ਲੱਗਾ ਨਾ ਤਾਂ ਉਹਨੂੰ ਪਾਣੀ ਦੇਣਾ ਮੈਂ। ਮਤਲਬ ਮੈਨੂੰ ਤਾਂ ਇਹ ਸਮਝ ਆਉਂਦੀ ਹੈ ਪਈ ਕਿ ਇਹਦਾ ਮਤਲਬ ਤੂੰ ਇਹ ਕੱਢ ਰਿਹਾ ਇਹਦੇ ਵਿੱਚੋਂ ਕਿ ਜਿਸਲੇ ਉਹਦੀ ਡੈਥ ਪੁਆਇੰਟ ਹੋ ਜਾਏ ਜਾਂ ਮੇਰਾ ਮਤਲਬ ਕੋਈ ਜ਼ਖਮੀ ਪਏ ਹੈ ਤਾਂ ਤੈਨੂੰ ਚਾਂਸ ਹੈ ਕਿ ਬਚ ਜਾਏਗਾ। ਨਹੀਂ 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 ਯਾਰ, ਸਭ ਤੋਂ ਪਹਿਲੀ ਗੱਲ ਤੇ ਹੈ ਕਿ ਕੁਰਾਨ ਪਾਕ ਦੀ ਆਇਤ ਹੈ, ਅੱਲਾਹ ਦਾ ਕਲਾਮ ਹੈ ਔਰ ਇਹਦੀ ਹਕਮਤ ਕੀ ਹੈ ਇਹਨੂੰ ਗੌਰ ਕਰਨਾ ਹੈ ਕਿ ਅੱਲਾਹ ਪਾਕ ਨੇ ਫਰਮਾਇਆ ਹੈ ਕਿ ਜਿਸਨੇ ਇੱਕ ਸ਼ਖਸ ਦੀ ਜਾਨ ਬਚਾਈ ਹੈ ਨਾ, ਉਸਨੇ ਪੂਰੇ ਸਿਸਟਮ ਨੂੰ ਬਚਾਇਆ, पूरी इंसानियत ने बचाया। कितनी बड़ी कायनात है और अल्लाह पाक आता है कि उन्हें एक पॉजिटिव रोल प्ले किया इस पूरी इंसानियत ने उसने बचाया। माशा अच्छा वो इंसान कौन है ਜਿਹੜਾ ਤੁਹਾਨੂੰ ਸਮਝ ਆ ਗਿਆ ਕਿ ਡਿਸਾਈਡ ਹੋਇਆ, ਤੁਹਾਨੂੰ ਸਮਝ ਆ ਗਈ ਉਸ ਬੰਦੇ ਦੀ ਕਿ ਇਹ ਬੰਦਾ ਯਾਰ ਵਿਚਾਰਾ ਜਿਹੜਾ ਨਾ ਇਸ ਲਈ ਫਾਈਟ ਕਰ ਕਰਕੇ ਥੱਕ ਗਿਆ, ਆਪਣੀ ਬਿਮਾਰੀ ਤੋਂ ਥੱਕ ਗਿਆ, ਆਪਣੀ ਮੁਆਸ਼ੀ ਪ੍ਰੋਬਲਮ ਤੋਂ ਥੱਕ ਗਿਆ, ਤੇ ਇਹ ਬੰਦਾ ਜਿਹੜਾ ਨਾ ਇਹ ਯੂਨਿਟ ਜ਼ਾਇਆ ਹੋ ਰਿਹਾ। इंसान तो कीमती चीज कोई नहीं है। बेशक। अल्लाह करीम ने जिस चीज तय पूरी कायनात का खालक है, लेकिन उन्हें अशरफुल मखलूकात है ना, जी, पूरी मखलूक चो ये ही उसकी फेवरेट चीज है, ये सब तो बेस्ट है। अल्लाह पाक ने इन्हें जिले क्रिएट किया हुआ है और जिले कहा कि तू अकल नू कह चल के दिखा, खुद परवरदिगार ने मदा लिया कि मैं कितनी खूबसूरत चीज तखलीक की है। क्या बात है, इन्हों जिन्हें बचाया ना, इस यूनिट ਨੂੰ ਇੱਕ ਇਨਸਾਨ ਨੂੰ, ਇੱਕ ਬੰਦੇ ਨੂੰ, ਕੋਈ ਬੰਦਾ ਵੀ, ਕੋਈ ਵੀ ਹੈ ਅੱਲਾਹ ਦੀ ਮਖਲੂਕ ਵਿੱਚ, ਉਹਦਾ ਮਤਲਬ ਕੀ ਹੈ ਇਹ ਮੈਟਰ ਹੀ ਨਹੀਂ ਕਰਦਾ। ਅੱਲਾਹ ਪਾਕ ਆਦਾ ਪਿਆ ਕਿ ਉਹਨੇ ਪੂਰੀ ਇਨਸਾਨੀਅਤ ਨੂੰ ਬਚਾਇਆ। ਉਸ ਨੂੰ ਜਿਸ ਵੇਲੇ ਤੁਸੀਂ ਜੱਜ ਕਰ ਲੋਗੇ ਨਾ, ਤੁਹਾਡੇ ਕੋਲ ਹੈ, ਨਜ਼ਦੀਕ ਹੈ, ਤੁਹਾਡੇ ਇਲਮ ਚ ਆ ਗਿਆ, ਜਿਤਨੀ ਤੁਹਾਡੀ ਹਿੰਮਤ ਹੈ, ਤੁਹਾਡੀ ਸਭ ਤੂੰ ਤੁਹਾਡੇ ਕੋਲ ਜਿਹੜੀ ਹਰ ਵੇਲੇ ਚੀਜ਼ ਅਵੇਲੇਬਲ ਹੈ, ਉਹ ਕਿਹੜੀ ਹੈ? ਗੁਫ਼ਤਗੂ। ਉਹਦੇ ਕੋਲ ਬੈਠ ਜਾਓ, ਉਹਨੂੰ ਕਹੋ ਕੁਝ ਵੀ ਨਹੀਂ ਹੋਇਆ, सब ठीक है, एवन हो जाएगा। तो सानू हौसला दिता है तो कि यार मेरी हालत तेरे तो भी माड़ी थी, निकल जाएगा। सर जी सदा टाइम एक जिहा नहीं रहिंदा, बेशक। तकलीफ आंदी है लेकिन सदा नहीं रहिंदी, थोड़ा लंबा टाइम वास्ते भी आंदी है। निकलोगे तुसी अगर तुसी शुक्र अदा करने, अगर तुहानू अल्लाह ते एतबार है, अगर तुहानू ये यकीन है परवरदिगार ते, यकीन कर लो कि तुसी निकलोगे। और वो ही है ਤੁਹਾਡੇ ਜ਼ਿੰਮੇ ਹੈ ਕਿ ਇੱਕ ਇਨਸਾਨ ਦੀ ਜਾਨ ਬਚਾਣੀ। ਜਾਨ ਉਹਦੀ ਲਾਈਵ ਨਹੀਂ, ਉਹਦੇ ਸਾਹ ਨਹੀਂ, ਕਿ ਉਸ ਨੂੰ ਨਾ ਉਮੀਦ ਦਿਵਾਓ। ਅਲਾ ਬਿਜ਼ਿਕਰਿल्लाह ਤਤਮਾਇਨੁਲ ਕੁਲੂਬ ਹੈ ਯਾਰ, ਇਤਮਾਨਾਨ ਦਿਓ ਤੂੰ। ਔਰ ਅੱਲਾ ਦੇ ਜ਼ਿਕਰ ਤੋਂ ਇਲਾਵਾ ਤੁਹਾਨੂੰ ਕੋਈ ਚੀਜ਼ ਇਤਮਾਨਾਨ ਨਹੀਂ ਦੇ ਸਕਦੀ। ਲੇਕਿਨ ਅਗਰ ਇਹ ਡਿਊਟੀ ਤੁਸੀਂ ਲੈ ਲਓ, ਤੁਸੀਂ ਕਿਸੇ ਯੂਨਿਟ ਨੂੰ ਖਿਲਾਉਣ ਲੱਗ ਪਏ ਹੋ, ਇਹ ਕੋਈ ਛੋਟੀ ਗੱਲ ਹੈ, ਬਹੁਤ ਵੱਡੀ ਗੱਲ ਹੈ। अगर नहीं समझ आई तो थोड़ा जहा मैं और बोल सकता हूँ। जी, जी सर जी। ਇਹਦਾ ਮਤਲਬ ਸਮਝ ਨਹੀਂ ਆਈ, समझ आ गई सारी गल। ਹਾਲੇ ਕਲੀਅਰ ਨਹੀਂ ਹੋਇਆ। जी, ਮਿਸਾਲ ਦੇ ਤੌਰ ਤੇ ਮੈਨੂੰ ਪਤਾ ਲੱਗਦਾ ਕਿ ਮਿਲਾਦ ਪਰੇਸ਼ਾਨ ਹੈ, जी, ਉਹ ਖੈਰ ਪਰੇਸ਼ਾਨ ਹੈ, ਐਵੇਂ ਮਾਰਦਾ ਪਿਆ, ਚੰਗਾ ਭਲਾ ਵਾਲ ਕੱਢੇ ਸੀ ਉਹ। ਫਿਰ ਮੈਨੂੰ ਇੱਕ ਜਗ੍ਹਾ ਹੋਰ ਤੋਂ ਪਤਾ ਮਿਲਦਾ, ਫਿਰ ਮੇਰਾ ਤਲਕ ਵੀ ਹੈ। ਫਿਰ ਮੈਨੂੰ ਇੱਕ ਹੋਰ ਜਗ੍ਹਾ ਤੋਂ ਪਤਾ ਮਿਲਦਾ ਯਾਰ ਉਹ ਥੋੜਾ ਫਸੇ ਹੈ, ਉਹਦਾ ਕੋਈ ਸਰਕਲ ਨਿਜ਼ਾਮ ਨਹੀਂ ਚੱਲ ਰਿਹਾ। ਜਾਂ ਤੈਨੂੰ ਪਤਾ ਲੱਗਦਾ ਮੇਰਾ जी, ਮਿਲਾਦ जी। ਕਿ ਇਹ ਮੇਰਾ ਭਾਈ ਹੈ ਤੇ ਇਹ ਯਾਰ ਇਸ ਮੁਸ਼ਕਿਲ 'ਚ ਹੈ, ਤੇ ਤੂੰ ਮੇਰੇ ਕੋਲ ਆ ਜਾਣਾ। ਤੂੰ ਆ ਕੇ ਮੈਨੂੰ ਕਹੇ ਯਾਰ ਮੈਂ ਆ ਗਿਆ, ਕੋਈ ਮਾਮਲਾ ਹੀ ਨਹੀਂ ਹੈ। नो वे कि तू हल करा मसला, मसला अल्लाह हल करता है, फायदा अल्लाह की जात को है, याद रखे। ਤੁਹਾਡੇ ਜ਼ਿੰਮੇ ਪਤਾ ਕੀ ਹੈ ਕਿ ਤੁਸੀਂ ਪੋਜ਼ਿਟਿਵਿਟੀ ਸ਼ੋ ਕਰ ਰਹੀ ਹੈ, ਤੁਸੀਂ ਉਹਦੀ ਇਹ ਜਾਨ ਬਚਾਣਾ ਹੈ, ਇਹ ਜਾਨ ਬਚਾਣਾ। ਅਸੀਂ ਤਾਂ ਮਜ਼ੇ ਲੈਣੇ ਆ, ਸਾਨੂੰ ਤਾਂ ਪਤਾ ਲੱਗ ਜਾਏ ਨਾ, ਉਹ ਪਤਾ ਲੱਗੀ ਸਾਡਾ ਕਲਾਸ ਚਾਲੂ ਨਹੀਂ ਸੀ, ਅੱਜ ਕੱਲ ਫਾਰਗ ਹੋਏ ਆ। ਅਸੀਂ ਇਹ ਲੈਣੇ ਆ। ਇਹ ਬਾਹਰ ਸੁਸਾਇਟੀਆਂ ਇਹ ਕਿਉਂ ਕਾਮਯਾਬ ਹਨ, ਇੱਕ ਸਮਾਈਲਿੰਗ ਫੇਸ ਕਿਉਂ ਦਿੰਦੀਆਂ ਲੋਕਾਂ ਨੂੰ, ਇਹ ਹੈਲਪਿੰਗ ਹੈਂਡ ਕਿਉਂ ਬਣੇ? ਜਾਨਵਰਾਂ ਨੂੰ ਤੱਕਨੇ ਆ, ਉਹਨਾਂ ਦਾ ਸਲੂਕ ਜਿਹੜਾ ਨਹੀਂ ਸਮਝ ਆਈ। ਇਸ ਵਾਸਤੇ ਮੈਂ ਇਹ ਮੈਸੇਜ ਦਿਆਂਗਾ ਤੁਹਾਡੇ ਰਾਹੀਂ, ਪਲੀਜ਼ ਸਭ ਤੋਂ ਬੈਸਟ ਕੰਮ ਪਤਾ ਕਿਹੜਾ ਹੈ ਕਿ ਤੁਸੀਂ ਜਿਤਨੇ ਤੁਹਾਡੇ ਇਰਦ ਗਿਰਦ ਪੂਰੇ ਦਾ ਠੇਕਾ ਕਿਸੇ ਵੇਲੇ ਆ, ਜਿਹੜੇ ਤੁਹਾਡੇ ਕੋਲ
ਜਿਹੜੇ ਤੁਹਾਡੇ ਨਜ਼ਦੀਕ ਹੈ। ਔਰ ਦੂਸਰਾ ਮੈਨੂੰ ਬਹੁਤ, ਤੁਹਾਨੂੰ ਪਤਾ ਹੈ ਇਹ ਜਿਹੜਾ ਸਾਡਾ ਇਹ ਚਿਹਰਾ ਨਹੀਂ, ਜੀ ਜੀ ਇਹਦੇ ਕੋਈ 34-35 ਮਸਲ ਦਾ। ਕਦੇ ਇਹਨਾਂ ਦੀ ਤੁਸੀਂ ਪ੍ਰੈਕਟਿਸ ਕੀਤੀ ਹੈ? ਕਦੇ ਵਰਜਿਸ਼ ਕੀਤੀ ਹੈ ਇਹਨਾਂ ਦੀ? ਇਹਨਾਂ ਦੀ ਵਰਜਿਸ਼ ਹੈ ਸਮਾਈਲਿੰਗ। ਆਪਣੇ ਚਿਹਰੇ ਸਮਾਈਲਿੰਗ ਰੱਖੋ। ਹਰ ਵੇਲੇ ਬੂਥਾ ਬਣਾਏ ਹੈ, ਰੁੱਸੇ ਬੈਠੇ, ਕੀ ਹੋਇਆ, ਗਿਲਾ ਕਰਨੇ ਰੂਹਾਂ, ਰੋਣੇ ਵਾਲੀਆਂ ਰੂਹਾਂ, ਹਰ ਵੇਲੇ ਇਤਰਾਜ਼ ਕਰਨੇ ਰੂਹਾਂ ਅੱਲਾਹ ਨੂੰ ਪਸੰਦ ਨਹੀਂ ਹੈ। ਡੋਂਟ ਲਾਈਕ। ਖੁਸ਼ ਰਹੋ ਯਾਰ। ਖੁਸ਼ ਰਹਿਣੇ ਵਾਲੀ ਸਭ ਤੋਂ ਵੱਡੀ ਗੱਲ ਪਤਾ ਕੀ ਹੈ? ਤੁਹਾਡੀ ਕਿਸੇ ਵੀ ਹਾਲਤ ਦਾ, ਕਿਸੇ ਵੀ ਕੈਫੀਅਤ ਦਾ ਅੱਲਾਹ ਦੇ ਇਲਮ ਤੋਂ ਬਾਹਰ ਨਹੀਂ ਹੈ, ਅੱਲਾਹ ਦੇ ਇਲਮ 'ਚ ਹੈ। ਬਸ ਥੈਂਕ ਯੂ ਕਰਿਓ, ਸਮਾਈਲਿੰਗ ਕਰਿਓ। ਮੈਨੂੰ ਤੁਸੀਂ ਲਵ ਯੂ ਹਾਲੇ ਵੀ ਸਮਝ ਨਹੀਂ ਆਇਆ। ਹਜੇ ਪ੍ਰੋਪਰ ਸਮਝ ਇੱਕ ਕੁਐਸਚਨ ਹੋਰ ਹੈ